ਆਵਾਜ਼ ਤੇ ਤਸਵੀਰ ਦੀ ਦੁਨੀਆ ਦੇ ਸਾਰੇ ਹੀ ਦੋਸਤਾਂ ਨੂੰ ਸੰਜੀਵ ਥਿੰਦਲ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ, ਨਮਸਤੇ, अस्सलाम वालेकुम। ਮੈਂ ਇੱਕ ਪੰਜਾਬੀ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਹਾਰਦਿਕ ਸਵਾਗਤ ਹੈ। ਸਿੱਖ ਧਰਮ ਦੇ ਧਾਰਮਿਕ ਤਿਉਹਾਰਾਂ ਨੂੰ ਗੁਰਮਤ ਅਨੁਸਾਰ ਮਨਾਉਣ ਦੇ ਲਈ ਨਾਨਕਸ਼ਾਹੀ ਕੈਲੰਡਰ ਬਣਾਇਆ ਗਿਆ ਅਤੇ ਇਸ ਨੂੰ 2003 ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਲਾਗੂ ਕੀਤਾ ਗਿਆ। ਜਿਉਂ ਹੀ ਇਸ ਕੈਲੰਡਰ ਨੂੰ ਲਾਗੂ ਕੀਤਾ ਗਿਆ, ਕੁਝ ਸੰਪਰਦਾਵਾਂ ਵੱਲੋਂ ਇਸ ਦਾ ਵਿਰੋਧ ਕੀਤਾ ਜਾਣ ਲੱਗਾ ਅਤੇ ਇਸ ਵਿੱਚ ਸ਼ੋਧਾਂ ਦੀਆਂ ਮੰਗਾਂ ਕੀਤੀਆਂ ਜਾਣ ਲੱਗੀਆਂ ਅਤੇ ਇਸ ਨੂੰ ਇੱਕ ਵਿਵਾਦ ਦਾ ਵਿਸ਼ਾ ਬਣਾ ਦਿੱਤਾ ਗਿਆ। ਕੁਝ ਤਾਕਤਾਂ ਇਹ ਨਹੀਂ ਚਾਹੁੰਦੀਆਂ ਸਨ ਕਿ ਸਿੱਖ ਆਪਣਾ ਗੁਰਮਤ ਦੇ ਅਨੁਸਾਰ ਕੈਲੰਡਰ ਬਣਾਉਣ। ਅੱਜ ਸਾਡੇ ਸਟੂਡੀਓ ਦੇ ਵਿੱਚ ਸਰਦਾਰ ਪਾਲ ਸਿੰਘ ਪੁਰੇਵਾਲ ਜੀ ਆਏ ਹੋਏ ਹਨ, ਜਿਨ੍ਹਾਂ ਨੇ ਨਾਨਕਸ਼ਾਹੀ ਕੈਲੰਡਰ ਨੂੰ ਬਣਾਉਣ ਦੇ ਵਿੱਚ ਮੁੱਖ ਭੂਮਿਕਾ ਅਦਾ ਕੀਤੀ। ਤੇ ਆਓ ਦੇਖਦੇ ਹਾਂ, ਸੁਣਦੇ ਹਾਂ ਉਹਨਾਂ ਨਾਲ ਕੀਤੀ ਗਈ ਇਹ ਗੱਲਬਾਤ। ਸੰਨ 2011 ਦੇ ਵਰ੍ਹੇ ਦੇ ਇਸ ਪ੍ਰੋਗਰਾਮ ਦੇ ਵਿੱਚ ਸਮੂਹ ਦਰਸ਼ਕਾਂ ਦਾ ਹਾਰਦਿਕ ਧੰਨਵਾਦ, ਮੁਬਾਰਕਾਂ, ਬਹੁਤ ਸ਼ੁਭਕਾਮਨਾਵਾਂ ਤੇ ਆਸ ਕਰਦੇ ਹਾਂ ਕਿ ਇਹ ਵਰ੍ਹਾ ਸਾਰਿਆਂ ਲਈ ਖੁਸ਼ੀਆਂ ਖੇੜਾ ਅਤੇ ਪੰਥ ਕੌਮ ਲਈ ਚੜ੍ਹਦੀ ਕਲਾ ਵਾਲਾ ਹੋਵੇ। ਇਸ ਪ੍ਰੋਗਰਾਮ ਦੇ ਦੌਰਾਨ ਤੁਸੀਂ ਅੱਜ ਉਹ ਗੱਲਬਾਤ ਸੁਣੋਗੇ ਜਿਹੜੇ ਇਹਨਾਂ ਦਿਨਾਂ ਦੇ ਵਿੱਚੋਂ ਸਭ ਤੋਂ ਚਰਚਿਤ ਸਾਡੇ ਕੌਮੀ ਮੁੱਦੇ ਦੇ ਵਿੱਚੋਂ ਇੱਕ ਹੈ। ਉਹ ਹੈ ਨਾਨਕਸ਼ਾਹੀ ਕੈਲੰਡਰ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਸਿੱਖ ਕੌਮ ਦੀਆਂ ਕੁਝ ਸੰਸਥਾਵਾਂ 5 ਜਨਵਰੀ ਨੂੰ ਮਨਾ ਚੁੱਕੀਆਂ ਨੇ ਅਤੇ ਕੁਝ ਇੱਕ 11 ਜਨਵਰੀ ਅਤੇ ਫਿਰ 31 ਦਸੰਬਰ ਭਾਵ 2 ਵਾਰ ਮਨਾ ਰਹੀਆਂ। ਇਸ ਦੇ ਬਾਰੇ ਇੱਕ ਬੜਾ ਵਿਵਾਦਗ੍ਰਸਤ ਮੁੱਦਾ ਜਿਹੜਾ ਬਣ ਚੁੱਕਿਆ ਹੈ ਉਹ ਇਹ ਹੈ ਕਿ 2003 ਦੇ ਵਿੱਚ ਲਾਗੂ ਕੀਤਾ ਕੈਲੰਡਰ ਅਤੇ ਫਿਰ ਤਾਜ਼ਾ ਜਿਹੜੀਆਂ ਸੋਧਾਂ ਕੀਤੀਆਂ ਗਈਆਂ ਅਤੇ ਉਸ ਨੂੰ ਅਕਾਲ ਤਖਤ ਤੋਂ ਆਦੇਸ਼ ਦਿੱਤਾ ਗਿਆ ਕਿ ਮੰਨਿਆ ਜਾਏ। ਇਸ ਦੇ ਬਾਰੇ ਅਸਲ ਮੁੱਦਾ ਕੀ ਹੈ, ਇਸ ਦੇ ਵਜ੍ਹਾ ਕੀ ਹੈ, ਇਸ ਵਿਵਾਦ ਦਾ ਕਾਰਨ ਕੀ ਹੈ ਅਤੇ ਇਸ 'ਚੋਂ ਅਸੀਂ ਨਿਕਲ ਕਿਵੇਂ ਸਕਦੇ ਹਾਂ। ਇਸ ਸਾਰਥਕ ਵਿਚਾਰ ਵਿਮਰਸ਼ ਦੇ ਲਈ ਅੱਜ ਸਾਡੇ ਨਾਲ ਉਹ ਸ਼ਖਸੀਅਤ ਸ਼ਾਮਲ ਨੇ ਜਿਹੜੇ ਇੱਕ ਵਿਅਕਤੀਗਤ ਤੌਰ 'ਤੇ ਕਾਰਜ ਨਹੀਂ ਕਰ ਰਹੇ, ਇੱਕ ਸੰਸਥਾ ਬਲਕਿ ਸੰਸਥਾਵਾਂ ਦੇ ਸਮੂਹ ਜਿੰਨਾ ਕਾਰਜ ਕੀਤਾ ਹੈ। ਮੇਰੀ ਮੁਰਾਦ ਹੈ ਸਰਦਾਰ ਪਾਲ ਸਿੰਘ ਪੁਰੇਵਾਲ ਤੋਂ, ਜਿਹੜੇ ਕੈਨੇਡਾ ਦੇ ਸਿੱਖ ਨੇ, ਐਡਮਿੰਟਨ ਦੇ ਵਾਸੀ ਨੇ ਅਤੇ ਇਸ ਵੇਲੇ ਵੈਨਕੂਵਰ ਦੀ ਧਰਤੀ 'ਤੇ ਨੇ ਅਤੇ ਦੁਨੀਆ ਭਰ ਦੇ ਵਿੱਚ ਜਿੱਥੇ ਨਾਨਕਸ਼ਾਹੀ ਕੈਲੰਡਰ ਜਦੋਂ ਇਸ ਦੀ ਆਰੰਭਤਾ ਹੋਈ ਉਹ ਜਿਹੜਾ ਲਾਗੂ ਹੋਇਆ ਸੀ ਉਹ ਇਹਨਾਂ ਤਿਆਰ ਕੀਤਾ ਅਤੇ ਅੱਜ ਵੀ ਕੌਮ ਪੰਥ ਇਸ ਦੇ ਲਈ ਸਤਿਕਾਰ ਦਿੰਦੀ ਹੈ। ਬੇਸ਼ੱਕ ਉਸ ਦੀਆਂ ਨਵੀਆਂ ਤਰਮੀਮਾਂ ਤੋਂ ਬਾਅਦ ਇਸ ਵੇਲੇ ਕੌਮ ਚੁਰਾਹੇ 'ਤੇ ਖੜ੍ਹੀ ਹੈ। ਸੋ ਪੁਰੇਵਾਲ ਸਾਹਿਬ ਦਾ ਅੱਜ ਇੱਥੇ ਨਿੱਘਾ ਸਵਾਗਤ ਕਰਦੇ ਇਸ ਵਰ੍ਹੇ ਦੇ ਨਵੇਂ ਪ੍ਰੋਗਰਾਮ ਦੇ ਵਿੱਚ ਉਹਨਾਂ ਤੋਂ ਵਿਚਾਰ ਸੁਣਾਂਗੇ। ਸਭ ਤੋਂ ਪਹਿਲਾਂ ਸਰਦਾਰ ਪਾਲ ਸਿੰਘ ਜੀ ਪੁਰੇਵਾਲ, ਤੁਹਾਨੂੰ ਬੜੇ ਸਤਿਕਾਰ ਸਹਿਤ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੁਰੇਵਾਲ ਸਾਹਿਬ, ਤੁਸੀਂ ਨਾਨਕਸ਼ਾਹੀ ਕੈਲੰਡਰ ਦੇ ਸੰਕਲਪ ਨਾਲ ਕੌਮ ਨੂੰ ਇੱਕ ਨਵੇਂ ਮੋੜ 'ਤੇ ਲਿਆ ਕੇ ਖੜਾ ਕੀਤਾ ਜੀ। ਕੈਲੰਡਰ ਨੂੰ ਕਿਵੇਂ ਡਿਫਾਈਨ ਕਰਦੇ ਆ, ਕੈਲੰਡਰ ਦੀ ਲੋੜ ਕਿਉਂ ਹੁੰਦੀ ਹੈ ਅਤੇ ਹੁਣ ਤੱਕ ਪ੍ਰਚਲਿਤ ਕਿਸ ਕਿਸ ਕਿਸਮ ਦੇ ਕੈਲੰਡਰ ਨੇ, ਥੋੜ੍ਹਾ ਜਿਹਾ ਇਸ 'ਤੇ ਪਿਛੋਕੜ ਬਾਰੇ ਰੌਸ਼ਨੀ ਪਾਇਓ। ਆਪਣੇ ਦੇਸ਼ ਦੇ ਵਿੱਚ ਪਿੱਛੇ ਤਕਰੀਬਨ ਮੇਜਰ ਜਿਹੜੇ ਕੈਲੰਡਰ ਸਨ ਉਹ ਬਿਕਰਮੀ ਕੈਲੰਡਰ ਚੱਲਦਾ ਸੀਗਾ ਗੁਰੂ ਮਹਾਰਾਜ ਦੇ ਕਾਲ ਦੇ ਵਿੱਚ, ਅਤੇ ਹਿਜਰੀ ਕੈਲੰਡਰ ਵੀ ਚੱਲਦਾ ਸੀ ਕਿਉਂਕਿ ਮੁਸਲਮਾਨ ਬਾਦਸ਼ਾਹਾਂ ਦਾ ਰਾਜ ਸੀ ਅਤੇ ਇਸ ਵਾਸਤੇ ਇਤਿਹਾਸਿਕ ਤਰੀਕਾਂ ਬਹੁਤ ਸਾਰੀਆਂ ਬਿਕਰਮੀ ਕੈਲੰਡਰ ਅਤੇ ਹਿਜਰੀ ਕੈਲੰਡਰ ਵਿੱਚ ਮਿਲਦੀਆਂ ਨੇ। ਪਰ ਸਾਡੇ ਇਤਿਹਾਸਕਾਰਾਂ ਨੇ ਜਦੋਂ ਫਿਰ ਅੰਗਰੇਜ਼ਾਂ ਦਾ ਰਾਜ ਆਇਆ ਅਤੇ ਇੰਗਲੈਂਡ ਦੇ ਵਿੱਚ ਜੂਲੀਅਨ ਕੈਲੰਡਰ ਪਹਿਲਾਂ ਚੱਲਦਾ ਸੀ, ਬਾਅਦ ਦੇ ਵਿੱਚ ਗ੍ਰੀਗੋਰੀਅਨ ਕੈਲੰਡਰ ਪ੍ਰਚਲਿਤ ਹੋਇਆ। ਗ੍ਰੀਗੋਰੀਅਨ ਕੈਲੰਡਰ ਉਹ ਆ ਜਿਹੜਾ ਅੰਗਰੇਜ਼ੀ ਕੈਲੰਡਰ ਅੱਜ ਕੱਲ੍ਹ ਸਾਰੀ ਦੁਨੀਆ ਵਿੱਚ ਵਰਤਿਆ ਜਾਂਦਾ ਹੈ ਅਤੇ ਜਿਸ ਨੂੰ ਸਾਂਝਾ ਸੰਨ ਕਿਹਾ ਜਾਂਦਾ ਹੈ, ਸਾਂਝੇ ਸੰਨ ਦੇ ਤੌਰ 'ਤੇ ਵਰਤਿਆ ਜਾਂਦਾ ਹੈ। ਅਤੇ ਇਹ ਕੈਲੰਡਰ ਜਿਹੜੇ ਸਨ ਇਹ ਦੇਸ਼ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਪ੍ਰਚਲਿਤ ਸਨ ਅਤੇ ਇਹਨਾਂ ਦੀਆਂ ਤਰੀਕਾਂ ਸਨ। ਅਤੇ ਕੈਲੰਡਰ ਜਿਹੜਾ ਹੈ, ਕਿਉਂਕਿ ਹਰ ਇੱਕ ਕੌਮ ਦਾ ਆਪਣਾ ਆਪਣਾ, ਹਰ ਇੱਕ ਧਰਮ ਦਾ ਆਪਣਾ ਆਪਣਾ ਕੈਲੰਡਰ ਹੈ ਅਤੇ ਹਰ ਕੈਲੰਡਰ ਦਾ ਵੀ ਆਪਣਾ ਆਪਣਾ ਧਰਮ ਹੈ। ਸੋ ਇਸ ਵਾਸਤੇ ਸਾਡਾ ਸਿੱਖ ਕੌਮ ਦਾ ਆਪਣਾ ਕੈਲੰਡਰ ਨਹੀਂ ਸੀ। ਅਸੀਂ ਬਿਕਰਮੀ ਕੈਲੰਡਰ ਦੇ ਵਿੱਚੋਂ ਤਰੀਕਾਂ ਲੈ ਕੇ ਬਿਕਰਮੀ ਕੈਲੰਡਰ ਦੇ ਅਨੁਸਾਰ ਹੀ ਆਪਣੇ ਧਾਰਮਿਕ ਦਿਹਾੜੇ ਮਨਾਉਂਦੇ ਸਾਂ। ਸੋ ਅਸੀਂ ਪੰਥਕ ਜਥੇਬੰਦੀਆਂ ਨੇ, ਦਾਸ ਨੇ ਪ੍ਰੈਜੈਂਟੇਸ਼ਨ ਦਿੱਤੀ ਚੰਡੀਗੜ੍ਹ, ਅਤੇ 92 ਤੋਂ ਲੈ ਕੇ ਤਕਰੀਬਨ 99 ਤਾਈਂ ਬਹੁਤ ਸੰਸਥਾਵਾਂ ਦੇ ਵਿੱਚ, ਯੂਨੀਵਰਸਿਟੀਆਂ ਦੇ ਵਿੱਚ, ਵਿਦਵਾਨਾਂ ਦੀਆਂ ਮੀਟਿੰਗਾਂ ਦੇ ਵਿੱਚ ਇਹ ਪ੍ਰੈਜੈਂਟੇਸ਼ਨ ਅਸੀਂ ਦਿੱਤੀ ਕਿ ਕੌਮ ਨੂੰ ਆਪਣਾ ਕੈਲੰਡਰ ਚਾਹੀਦਾ
ਤੇ ਉਸ ਕੈਲੰਡਰ ਦੇ ਵਿੱਚ ਜਿਹੜੇ ਆ ਦਿਨ ਦਿਹਾੜੇ ਇਸ ਤਰ੍ਹਾਂ ਫਿਕਸ ਕੀਤੇ ਜਾਣ ਕਿ ਬਿਕਰਮੀ ਕੈਲੰਡਰ ਦੀਆਂ ਜਿਹੜੀਆਂ ਸਮੱਸਿਆਵਾਂ ਉਹ ਸਾਹਮਣੇ ਨਾ ਹੋਣ, ਦਰਪੇਸ਼ ਜਿਹੜੀਆਂ ਉਹਨਾਂ ਨੂੰ ਦੂਰ ਕਰ ਦਿੱਤਾ ਜਾਵੇ। ਕਿਉਂਕਿ ਬਿਕਰਮੀ ਕੈਲੰਡਰ ਦੇ ਵਿੱਚ ਜਿਹੜਾ ਚੰਦਰਮਾ ਦਾ ਸਾਲ ਆ ਉਹਦੇ ਅਨੁਸਾਰ ਮਨਾਏ ਜਾਂਦੇ ਗੁਰਪੁਰਬ 11 ਦਿਨ ਪਹਿਲਾਂ ਆ ਜਾਂਦੇ ਸਨ ਸਾਲ ਬਸਾਲ, ਤੇ 2-3 ਸਾਲ ਬਾਅਦ ਫਿਰ 18-19 ਦਿਨ ਗਾਂਹ ਹੋ ਜਾਂਦੇ ਸਨ। ਸੋ ਇਸ ਤਰ੍ਹਾਂ ਦੀ ਜਿਹੜੀ ਸਮੱਸਿਆ ਸੀ ਉਹਨੂੰ ਦੂਰ ਕੀਤਾ ਜਾਵੇ। ਪਰ ਸਭ ਤੋਂ ਵੱਡੀ ਗੱਲ ਜਿਹੜੀ 2 ਗੱਲਾਂ ਬਹੁਤ ਵੱਡੀਆਂ ਇੰਪੋਰਟੈਂਟ ਸਨ ਸਾਡੇ ਲਈ, ਉਹਨਾਂ ਦੇ ਵਿੱਚੋਂ ਇੱਕ ਤਾਂ ਇਹ ਕਿ ਕੈਲੰਡਰ ਜਿਹੜਾ ਉਹ ਗੁਰਬਾਣੀ ਅਨੁਸਾਰ ਹੋਣਾ ਚਾਹੀਦਾ। ਗੁਰਬਾਣੀ ਦੇ ਵਿੱਚ ਜੋ 12 ਮਾਹੇ ਨੇ ਗੁਰੂ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਦਾ ਤੁਖਾਰੀ ਰਾਗ ਦੇ ਵਿੱਚ ਤੇ ਮਾਝ ਰਾਗ ਵਿੱਚ ਗੁਰੂ ਅਰਜਨ ਦੇਵ ਜੀ ਸਾਹਿਬ ਦਾ 12 ਮਾਹਾ ਤੇ ਰੁੱਤੀ ਸਲੋਕ ਬਾਣੀ ਪੰਚਮ ਪਾਤਸ਼ਾਹ ਦੀ, ਇਹਨਾਂ ਦੇ ਵਿੱਚ ਮਹੀਨਿਆਂ ਤੇ ਮੌਸਮਾਂ ਦਾ ਜਿਹੜਾ ਸੁਮੇਲ ਦੱਸਿਆ ਹੈ ਕਿ ਹਾੜ ਦੇ ਮਹੀਨੇ ਗਰਮੀਆਂ ਅਸਾੜ ਤਪੰਦਾ ਤਿਸ ਲੱਗੇ ਹਰ ਨਾਮ ਜਿਨ੍ਹਾਂ ਪਾਸ ਆਦਿ ਤੁਕਾਂ ਜਿਹੜੀਆਂ ਉਹ ਮਹੀਨਿਆਂ ਦੇ ਵਿੱਚ ਜਿਹੜੀਆਂ ਰੁੱਤਾਂ ਆ ਉਹਨਾਂ ਨੂੰ ਵੀ ਦਰਸਾਉਂਦੀਆਂ ਹਨ। ਬਿਕਰਮੀ ਕੈਲੰਡਰ ਵਿੱਚ ਰੁੱਤਾਂ ਦਾ ਤੇ ਮਹੀਨਿਆਂ ਦਾ ਸੁਮੇਲ ਨਹੀਂ ਹੈ, ਉਹ ਖਿਸਕਦੀਆਂ ਜਾ ਰਹੀਆਂ ਰੁੱਤਾਂ ਮਹੀਨਿਆਂ ਦੇ ਵਿੱਚ। ਉਸ ਦੀ ਇੱਕ ਐਗਜ਼ਾਮਪਲ ਹੀ ਮੈਂ ਵੱਡੀ ਦੇ ਦਿੰਦਾ ਕਿ ਪਿਛਲੇ ਸਾਲਾਂ ਤੋਂ ਲੈ ਕੇ ਹਰ 60-70 ਸਾਲ ਵਿੱਚ ਪੁਰਾਣੇ ਕੈਲੰਡਰ ਵਿੱਚ ਜਿਹੜਾ ਗੁਰੂ ਮਹਾਰਾਜ ਵੇਲੇ ਪ੍ਰਚਲਿਤ ਸੀ ਉਹ ਸੂਰਜ ਸਿਧਾਂਤ ਅਨੁਸਾਰ ਬਣਦਾ ਸੀਗਾ। ਉਸ ਦੇ ਵਿੱਚ 60 ਸਾਲ ਦੇ ਨੇੜੇ ਤੇੜੇ ਇੱਕ ਦਿਨ ਦਾ ਫਰਕ ਪੈ ਜਾਂਦਾ ਸੀ ਸਾਰੀਆਂ ਸੰਗਰਾਂਦਾਂ ਦਾ। ਅੱਜ ਕੱਲ੍ਹ ਜਿਹੜਾ ਪੰਜਾਬ ਦੇ ਵਿੱਚ ਪ੍ਰਚਲਿਤ ਹੈ ਬਿਕਰਮੀ ਕੈਲੰਡਰ, ਉਸ ਦੇ ਵਿੱਚ 71-72 ਸਾਲ ਦੇ ਵਿੱਚ ਇੱਕ ਦਿਨ ਦਾ ਸੰਗਰਾਂਦਾਂ ਦਾ ਫਰਕ ਪੈ ਜਾਂਦਾ ਹੈ। ਤੇ ਜੇ ਅਸੀਂ ਗਣਤ ਕਰੀਏ ਤੇ ਅੱਜ ਤੋਂ 1000 ਸਾਲ ਬਾਅਦ 2999 ਸਨ ਦੇ ਵਿੱਚ ਜੋ ਪੰਜਾਬ ਵਿੱਚ ਪ੍ਰਚਲਿਤ ਪ੍ਰਣਾਲੀ ਬਿਕਰਮੀ ਕੈਲੰਡਰ ਦੀ ਆ ਉਸ ਅਨੁਸਾਰ 27 ਅਪ੍ਰੈਲ ਨੂੰ ਵਿਸਾਖੀ ਹੋਵੇਗੀ। ਤੇ ਜੋ ਪ੍ਰਣਾਲੀ ਗੁਰੂ ਮਹਾਰਾਜ ਵੇਲੇ ਪ੍ਰਚਲਿਤ ਸੀ ਸੂਰਜ ਸਿਧਾਂਤ ਦੀ, ਉਸ ਮੁਤਾਬਕ ਵਿਸਾਖੀ ਜਿਹੜੀ ਆ ਉਹ 38 ਅਪ੍ਰੈਲ ਨੂੰ ਹੋਵੇਗੀ। ਜਾਣੀ ਅੱਜ ਦੀਆਂ ਤਰੀਕਾਂ ਨਾਲੋਂ 2 ਹਫ਼ਤਿਆਂ ਦਾ ਫਰਕ ਪੈ ਜਾਵੇਗਾ। ਇਹ ਫਰਕ ਵੱਧਦਾ ਹੀ ਜਾਵੇਗਾ। ਇਸ ਲਈ ਅਸੀਂ ਕਹਿੰਦੇ ਹਾਂ ਕਿ ਬਿਕਰਮੀ ਕੈਲੰਡਰ ਜਿਹੜਾ ਉਹ ਗੁਰਬਾਣੀ ਅਨੁਸਾਰ ਨਹੀਂ, ਉਸ ਵਿੱਚ ਰੁੱਤਾਂ ਬਦਲਦੀਆਂ ਜਾਂਦੀਆਂ ਹਨ। ਅਸੀਂ ਜਿਹੜੀ ਨਾਨਕਸ਼ਾਹੀ ਕੈਲੰਡਰ ਦੀ ਲੰਬਾਈ ਆ ਸਾਲ ਦੀ, ਉਹ ਨਿਸ਼ਚਿਤ ਇੱਦਾਂ ਕੀਤੀ ਹੈ ਕਿ ਉਹ ਸੂਰਜ ਦੇ ਜਿਹੜਾ ਸਾਲ ਹੈ ਸੂਰਜੀ ਸਾਲ, ਜੇ ਇਸ ਨੂੰ ਮੌਸਮੀ ਸਾਲ ਕਹਿੰਦੇ ਨੇ, ਟ੍ਰੋਪੀਕਲ ਈਅਰ ਅੰਗਰੇਜ਼ੀ ਵਿੱਚ ਕਹਿੰਦੇ ਨੇ, ਅਸੀਂ ਉਹ ਟ੍ਰੋਪੀਕਲ ਈਅਰ ਦੀ ਲੰਬਾਈ ਰੱਖੀ ਹੈ। ਤੇ ਬਿਕਰਮੀ ਕੈਲੰਡਰ ਦੀ ਜਿਹੜੀ ਲੰਬਾਈ ਉਹ ਟ੍ਰੋਪੀਕਲ ਈਅਰ ਦੀ ਨਹੀਂ, ਉਸ ਨੂੰ ਸਾਈਡੀਰੀਅਲ ਈਅਰ ਕਹਿੰਦੇ ਨੇ। ਉਸ ਦੇ ਵਿੱਚ 3 ਚੀਜ਼ਾਂ ਜਿਹੜੀਆਂ ਇਨਵੋਲਵ ਹੁੰਦੀਆਂ ਨੇ, ਇੱਕ ਫਿਕਸਡ ਸਿਤਾਰਾ, ਇੱਕ ਧਰਤੀ ਤੇ ਇੱਕ ਸੂਰਜ। ਇਹ ਤਿੰਨਾਂ ਦਾ ਆਪਸ ਵਿੱਚ ਹੀ ਗਣਤ ਕਰਕੇ ਉਹਨਾਂ ਦੇ ਸਾਲ ਦੀ ਲੰਬਾਈ ਹੈ। ਤੇ ਨਾਨਕਸ਼ਾਹੀ ਕੈਲੰਡਰ ਦੇ ਵਿੱਚ ਕਿਸੇ ਸਿਤਾਰੇ ਦਾ ਸੰਬੰਧ ਨਹੀਂ, ਬਲਕਿ ਸੂਰਜ ਤੇ ਧਰਤੀ ਦੀ ਆਪਸ ਵਿੱਚ ਜਿਹੜੀ ਗਤੀ ਆ ਰਿਲੇਟਿਵ, ਉਹਦਾ ਕੇਵਲ ਤੇ ਕੇਵਲ ਇਹਨਾਂ ਦੋਹਾਂ ਚੀਜ਼ਾਂ ਦੀ ਗਤੀ ਨਾਲ ਜਿਹੜਾ ਸਾਲ ਬਣਦਾ ਉਸ ਨੂੰ ਟ੍ਰੋਪੀਕਲ ਈਅਰ ਕਿਹਾ ਜਾਂਦਾ ਹੈ। ਤੇ ਅੰਗਰੇਜ਼ੀ ਕੈਲੰਡਰ ਜਿਹੜਾ ਉਸ ਦਾ ਆਧਾਰ ਵੀ ਟ੍ਰੋਪੀਕਲ ਈਅਰ ਹੈ ਤੇ ਨਾਨਕਸ਼ਾਹੀ ਕੈਲੰਡਰ ਦਾ ਵੀ ਅਸੀਂ ਆਧਾਰ ਟ੍ਰੋਪੀਕਲ ਈਅਰ ਰੱਖਿਆ। ਪੁਰੇਲ ਸਾਹਿਬ, ਤੁਸੀਂ ਇਹ ਕੈਲੰਡਰ ਦੇ ਬਾਰੇ ਦੱਸਣ ਤੋਂ ਇਹਦੇ ਸੰਬੰਧ 'ਚ ਤੱਥਾਂ ਨੂੰ ਹੋਰ ਸਾਂਝਾ ਕਰਨ ਤੋਂ ਪਹਿਲਾਂ ਥੋੜ੍ਹਾ ਦੱਸੋ ਕਿ ਇਹ ਖਗੋਲ ਵਿਗਿਆਨ ਦੇ ਬਾਰੇ ਤੁਹਾਡੀ ਜਿਹੜੀ ਆਪਣੀ ਪੜ੍ਹਾਈ ਰਿਸਰਚ ਹੈ ਉਹ ਕਦੋਂ ਕਦੀ ਚੱਲ ਰਹੀ ਹੈ ਤੇ ਕੀ ਉਸ ਦੇ ਵਿੱਚ ਇਸ ਤੋਂ ਪਹਿਲਾਂ ਵੀ ਕੀਤਾ ਤੁਸੀਂ? ਇੱਕ ਬਹੁਤ ਲੰਬੀ ਕਹਾਣੀ ਹੈ ਜੀ। ਮੈਂ 50s ਤੋਂ, ਮੈਨੂੰ ਕਾਲਜ ਦੇ ਸਮੇਂ ਤੋਂ ਐਸਟਰੋਨੋਮੀ ਦਾ ਸ਼ੌਕ ਸੀ ਜੀ। ਤੇ ਜਿਸ ਵੇਲੇ ਮੇਰਾ ਧਿਆਨ ਇਤਿਹਾਸ ਦੇ ਵਿੱਚ ਜਿਹੜੀਆਂ ਵੱਖ-ਵੱਖ ਤਰੀਕਾਂ ਆਉਂਦੀਆਂ ਨੇ ਇੱਕੋ ਈਵੈਂਟ ਦੀਆਂ, ਉਹਨਾਂ ਵੱਲ ਧਿਆਨ ਗਿਆ ਤੇ ਮੈਂ ਸੋਚਿਆ ਵੀ ਇਹ ਕੀ ਸਮੱਸਿਆ ਹੈ ਕੈਲੰਡਰਾਂ ਦੀ। ਕਿ ਉਸ ਵੇਲੇ ਵਿਸਾਖੀ ਜਿਹੜੀ ਆ 50s 60s ਵਿੱਚ 13 ਅਪ੍ਰੈਲ ਨੂੰ ਆ ਰਹੀ ਸੀ ਤੇ ਡਾਕਟਰ ਗੰਡਾ ਸਿੰਘ ਉਹਨਾਂ ਨੇ ਇਤਿਹਾਸ ਦੀ ਪੁਸਤਕ ਵਿੱਚ ਜਿਹੜੀ ਤਰੀਕ ਦਿੱਤੀ ਸੀ ਉਹ 30 ਮਾਰਚ 1699 ਸੀ। ਤੇ ਇਹ ਕੀ ਗੱਲ ਹੈ? ਤਾਂ ਉੱਥੋਂ ਗੱਲ ਸ਼ੁਰੂ ਕਰਦਿਆਂ ਮੈਂ ਸਟੱਡੀ ਕਰਨੀ ਸ਼ੁਰੂ ਕੀਤੀ। ਮੈਂ ਫੈਸਲਾ ਕੀਤਾ ਕਿ ਆਪਣੀ ਜਿਹੜਾ ਇਤਿਹਾਸ ਹੈ ਉਸ ਦੀਆਂ ਸਾਰੀਆਂ ਤਰੀਕਾਂ ਨੂੰ ਚੈੱਕ ਕਰਨ ਵਾਸਤੇ ਇੱਕ ਜੰਤਰੀ ਬਣਾਈ ਜਾਵੇ 500 ਸਾਲ ਦੀ। ਤੇ ਉਸ ਜੰਤਰੀ 'ਤੇ ਮੈਂ ਕੰਮ 60s ਦੇ ਵਿੱਚ ਆਰੰਭ ਕੀਤਾ। ਉਹਦੇ ਲਈ ਸਭ ਤੋਂ ਪਹਿਲੀ ਪੁਸਤਕ ਜਿਹੜੀ ਆ ਮੈਂ ਉਹ ਟੇਬਲਸ ਆਫ ਦਾ ਸਨ NC ਲੈਰੀ ਦੀ ਹੈਗੀ ਆ, ਬੰਗਾਲੀ ਵਿਦਵਾਨ ਦੀ, ਉਹ ਗੁਜ਼ਰ ਚੁੱਕਾ ਆ। ਉਹ ਦਿੱਲੀੋਂ ਮੈਂ ਉਹ ਪੁਸਤਕ ਖਰੀਦੀ ਸੀ, ਟੇਬਲਸ ਆਫ ਦਾ ਸਨ। ਉਸ ਦੇ ਨਾਲ ਸੰਗਰਾਂਦਾਂ ਵਗੈਰਾ ਦੀ ਕੈਲਕੂਲੇਸ਼ਨ ਕੀਤੀ ਜਾ ਸਕਦੀ, ਸੂਰਜ ਦੀ ਝਾਲ ਦੀ ਗਣਤ ਕੀਤੀ ਜਾ ਸਕਦੀ ਸੀ। ਸੋ ਇਸ ਤਰ੍ਹਾਂ ਮੈਂ ਫਿਰ ਬਾਅਦ ਦੇ ਵਿੱਚ, ਕਿਉਂਕਿ ਬਿਕਰਮੀ ਕੈਲੰਡਰ ਜਿਹੜਾ ਆ ਉਹ
ਹਿੰਦੂ ਗ੍ਰੰਥ ਜਿਹੜੇ ਨੇ ਜੀ। ਉਹਨਾਂ ਦੇ ਨਾਲ ਤਿਆਰ ਹੁੰਦਾ ਸੀ, ਜਿਨ੍ਹਾਂ ਦੇ ਵਿੱਚ ਮੁੱਖ ਰੂਪ ਵਿੱਚ ਸੂਰਜ ਸਿਧਾਂਤ ਤੇ ਗ੍ਰਹਿ ਲਾਘਵ ਇਹ ਦੋ ਵੱਡੇ ਗ੍ਰੰਥ ਸਨ। ਉਹਨਾਂ ਤੋਂ ਬਾਅਦ ਮਕਰੰਦ ਸਾਰਣੀ, ਮਕਰੰਦ ਜੋਤਸ਼ੀ ਦੀ ਜੀ। ਟੇਬਲਸ ਆਏ। ਉਹਨਾਂ 13 ਗ੍ਰੰਥਾਂ ਨੂੰ ਮੈਂ ਥੋਰੋਲੀ ਸਟੱਡੀ ਕੀਤਾ, ਉਹਨਾਂ ਦੀਆਂ ਗਣਤਾਂ ਨੂੰ ਮਾਸਟਰ ਕੀਤਾ, ਤਾਂ ਕਿ ਜਿਹੜਾ ਮੈਂ ਕੈਲੰਡਰ 500 ਸਾਲ ਦੀ ਜੰਤਰੀ ਤਿਆਰ ਕਰਾਂ ਉਹ ਐਕੂਰੇਟ ਹੋਵੇ, ਉਹਨਾਂ ਗ੍ਰੰਥਾਂ ਦੇ ਮੁਤਾਬਕ ਤਿਆਰ ਕੀਤਾ ਗਿਆ। ਤੇ ਉਹ 1994 ਵਿੱਚ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੇ ਮੇਰੀ ਇਹ ਕਿਤਾਬ ਪੁਸਤਕ ਛਾਪੀ। ਸੋ ਇਸ ਤਰ੍ਹਾਂ ਜਿਹੜੀਆਂ ਹੁਣ ਅੱਜ ਕੱਲ੍ਹ ਯੂਨੀਵਰਸਿਟੀਆਂ ਵਿੱਚ ਵੀ ਉਹ ਮੇਰੇ ਵਾਲੀ ਪੁਸਤਕ ਵਰਤੀ ਜਾਂਦੀ ਹੈ ਤਰੀਖਾਂ ਨੂੰ ਚੈੱਕ ਕਰਨ ਵਾਸਤੇ, ਤਰੀਖਾਂ ਦੀ ਜਿਹੜੀ ਹੈਗੀ ਆ ਪਈ ਐਕੂਰੇਸੀ ਵੀ ਕੀ ਉਹ ਤਰੀਖਾਂ ਸ਼ੁੱਧ ਨੇ ਜਾਂ ਗਲਤ ਨੇ, ਉਹਨਾਂ ਨੂੰ ਚੈੱਕ ਕਰਨ ਵਾਸਤੇ ਵੀ ਵਰਤੀ ਜਾਂਦੀ ਹੈ। ਸੋ ਡਾਕਟਰ ਬਲਵੰਤ ਸਿੰਘ ਢਿੱਲੋਂ ਉਹਨਾਂ ਨੇ ਮੈਨੂੰ ਦੱਸਿਆ, ਗੁਰੂ ਨਾਨਕ ਦੇਵ ਯੂਨੀਵਰਸਿਟੀ ਵਾਲੇ, ਕਿ ਉਹਨਾਂ ਨੇ 250 ਜਿਹੜਾ ਆਪਣਾ ਹੈਗਾ ਡਾਕੂਮੈਂਟ ਸੋਰਸਿਸ ਸਿੱਖ ਹਿਸਟਰੀ ਦੇ ਸੰਬੰਧ ਦੇ ਵਿੱਚ ਰਾਜਸਥਾਨ ਦੇ ਵਿੱਚੋਂ ਬਹੁਤ ਸਾਰੇ ਡਾਕੂਮੈਂਟ ਉਹ ਮੇਰੀ ਜੰਤਰੀ ਨਾਲ ਚੈੱਕ ਕੀਤੇ ਤੇ ਉਹ ਕਹਿੰਦੇ 250 ਦੀਆਂ ਤਰੀਖਾਂ ਮੇਰੀ ਜੰਤਰੀ ਦੇ ਨਾਲ ਮਿਲੀਆਂ। ਸੋ ਇਹ ਇੱਕ ਬਹੁਤ ਵੱਡੀ ਮੇਰੇ ਲਈ ਮਾਣ ਵਾਲੀ ਗੱਲ ਸੀ ਕਿ ਮੇਰਾ ਜਿਹੜਾ ਕੰਮ ਆ ਉਹ ਇੰਨਾ ਐਕੂਰੇਟ ਆ। ਹਜੇ ਤੱਕ ਜਿਹੜੀਆਂ ਜੰਤਰੀਆਂ ਬਣੀਆਂ ਸਨ, ਜਿਵੇਂ ਕੰਨੂ ਪਿੱਲੇ ਦੀ ਜੰਤਰੀ ਸੀਗੀ, ਉਹ ਉਜੈਨ ਤੇ ਕੈਲਕੂਲੇਟਡ ਸੀ। ਮੈਂ ਜਿਹੜਾ ਕੰਮ ਕੀਤਾ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਕੈਲਕੂਲੇਸ਼ਨ ਉਸ ਦੀ ਕੀਤੀ। ਤੇ ਹੋਰ ਵੀ ਵਖਰੇਵੇਂ ਆ ਕੰਨੂ ਪਿੱਲੇ ਨਾਲ। ਤੇ ਜਿਹੜੇ ਸਾਡੇ ਵਿਦਵਾਨ ਕੰਨੂ ਪਿੱਲੇ ਨੂੰ ਵਰਤਦੇ ਸਨ, ਉਹਨਾਂ ਦੀਆਂ ਅੱਧੀਆਂ ਜਿਹੜੀਆਂ ਸੰਗਰਾਂਦਾਂ ਦੀਆਂ ਤਰੀਖਾਂ ਆ ਉਹ ਪੰਜਾਬ ਤੇ ਨਹੀਂ ਢੁੱਕਦੀਆਂ ਸਨ। ਇਸ ਵਾਸਤੇ ਉਹਨਾਂ ਦੀਆਂ ਅੱਧੀਆਂ ਤਰੀਖਾਂ ਜਿਹੜੀਆਂ ਇੱਕ ਦਿਨ ਆਊਟ ਸਨ। ਉਸ ਦੀ ਪ੍ਰਾਈਮ ਐਗਜ਼ਾਮਪਲ ਜਿਹੜੀ ਆ, ਸਭ ਤੋਂ ਵੱਡੀ ਐਗਜ਼ਾਮਪਲ, ਉਹ ਸਾਡਾ ਸਭ ਤੋਂ ਇੰਪੋਰਟੈਂਟ ਇਤਿਹਾਸਿਕ ਦਿਹਾੜਾ, ਉੱਪਰਲੇ ਇੰਪੋਰਟੈਂਟ ਇਤਿਹਾਸਿਕ ਦਿਹਾੜਿਆਂ ਵਿੱਚੋਂ ਉਹ ਖਾਲਸਾ ਦੀ ਸਿਰਜਣਾ ਦਾ ਦਿਵਸ ਹੈ। ਉਹ ਡਾਕਟਰ ਗੰਡਾ ਸਿੰਘ ਉਹਨਾਂ ਨੇ 30 ਮਾਰਚ 1699 ਦਿੱਤਾ, ਕਿਉਂਕਿ ਉਹਨਾਂ ਨੇ ਕੰਨੂ ਪਿੱਲੇ ਦੀ ਜੰਤਰੀ ਤੋਂ ਰੌਂਗ ਥਾਂ ਤੋਂ ਟੇਬਲ ਦੇ ਵਿੱਚੋਂ 30 ਤਰੀਕ ਲੈ ਲਈ। ਜਿਹੜੀ ਤਰੀਕ ਉਹਨਾਂ ਨੂੰ ਜਿਸ ਥਾਂ ਤੋਂ ਉਸ ਕਿਤਾਬ 'ਚੋਂ ਲੈਣੀ ਚਾਹੀਦੀ ਸੀ, ਉਹਦੇ ਮੁਤਾਬਕ 29 ਮਾਰਚ 1699 ਬਣਦੀ, ਜਿਹੜੀ ਪੰਜਾਬ ਤੇ ਢੁਕਣੀ ਸੀ। ਸੋ ਮੇਰੇ ਵਾਲੀ ਜੰਤਰੀ ਵਿੱਚ 29 ਮਾਰਚ 1699 ਆ, ਤੇ ਉਹ ਇਸ ਤਰੀਕ ਨੂੰ ਬਾਕੀ ਵਿਦਵਾਨ ਵੀ ਐਕਸੈਪਟ ਕਰ ਚੁੱਕੇ ਨੇ ਹੁਣ। ਸੋ ਇਸ ਤੋਂ ਬਿਨਾਂ ਹਿਜਰੀ ਕੈਲੰਡਰ ਵਿੱਚ ਵੀ ਮੈਂ ਕੰਮ ਕੀਤਾ। ਤੇ ਹਿਜਰੀ ਕੈਲੰਡਰ 1500 ਸਾਲ ਦਾ ਤਿਆਰ ਕੀਤਾ। ਉਹ ਮੇਰੀ ਜਿਹੜੀ ਪੁਸਤਕ ਆ, ਮੱਕਾ, ਬਗਦਾਦ, ਕਾਇਰੋ ਤੇ ਦਿੱਲੀ, ਇਹਨਾਂ 4 ਸਟੇਸ਼ਨਾਂ ਤੇ ਹਿਜਰੀ ਕੈਲੰਡਰ ਦੀ ਕੈਲਕੂਲੇਸ਼ਨ ਕੀਤੀ ਗਈ। ਚੰਦਰਮਾ ਸ਼ਾਮ ਨੂੰ ਕਿਸ ਵੇਲੇ ਚੜ੍ਹਦਾ ਆ, ਮੱਸਿਆ ਤੋਂ ਬਾਅਦ ਉਸ ਦਿਨ ਉਹਨਾਂ ਦਾ ਮਹੀਨਾ ਸ਼ੁਰੂ ਹੁੰਦਾ ਆ। ਤੇ ਉਹਦੀ ਕੈਲਕੂਲੇਸ਼ਨ 1500 ਸਾਲ ਦੀ ਮੱਕਾ, ਬਗਦਾਦ, ਕਾਇਰੋ ਤੇ ਦਿੱਲੀ ਦੇ ਕੀਤੀ ਗਈ। ਤੇ ਉਹ ਪੁਸਤਕ ਪਾਕਿਸਤਾਨ ਵਿੱਚ 2007 ਸੰਨ ਦੇ ਵਿੱਚ ਰਿਲੀਜ਼ ਹੋਈ ਤੇ ਉਸ ਪੁਸਤਕ ਦੀ ਉਹਨਾਂ ਨੇ ਬੜੀ ਸ਼ਲਾਘਾ ਕੀਤੀ। ਸੋ ਮੇਰਾ ਜਿਹੜਾ ਕੰਮ, ਇਸ ਤੋਂ ਬਿਨਾਂ ਹੋਰ ਬਹੁਤ ਸਾਰੇ ਪੇਪਰ ਜਿਹੜੇ ਨੇ, ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ, ਚਮਕੌਰ ਸਾਹਿਬ ਦੀ ਜਿਹੜੇ ਸ਼ਹਾਦਤ ਦਾ ਜਿਹੜਾ ਸਹੀ ਤਾਰੀਖ ਉਸ ਦੀ ਕੀ ਹੈ, ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜੇ ਦੀ ਤਰੀਕ ਜਿਹੜੀ ਕੀ ਹੈ। ਸੋ ਇਸ ਤਰ੍ਹਾਂ ਦੀਆਂ ਤਰੀਕਾਂ ਤੇ ਤਾਰਾ ਚੜਿਆ ਲੰਮਾ ਕਿਉਂ ਨਦਰ ਨਿਹਾਲਿਆ ਰਾਮ, ਇਹ ਕਿਹੜੀ ਤਰੀਕ ਵੱਲ ਗੁਰੂ ਨਾਨਕ ਪਾਤਸ਼ਾਹ ਦੀ, ਇਹ ਚੌਥੇ ਪਾਤਸ਼ਾਹ ਦੀ ਹੈ, ਪਰ ਇਹ ਕਿਹੜੀ ਗੁਰੂ ਨਾਨਕ ਪਾਤਸ਼ਾਹ ਦੀ ਤੋਕਾ ਮੌਕ ਕਰਨਾ ਗੁਰੂ ਨਾਨਕ ਪਾਤਸ਼ਾਹ ਦੀ ਹੈ ਤੁਖਾਰੀ ਰਾਗ ਦੇ ਵਿੱਚ, ਤੇ ਇਹ ਕਿਹੜੀ ਤਰੀਕ ਨੂੰ ਦਰਸਾਉਂਦੀ ਆ। ਹਾਂਜੀ, ਸੋ ਇਸ ਤਰ੍ਹਾਂ ਦੇ ਮੈਂ ਕਾਫੀ ਪੇਪਰ ਲਿਖੇ ਆ ਐਸਟਰੋਨੋਮੀ ਤੇ ਬੇਸਡ ਤੇ ਇਤਿਹਾਸ ਤੇ ਬੇਸਡ।